मेरा नाम अर्जन सिंह रख दिया। अच्छा ਤੁਹਾਡਾ ਨਾਮ ਅਰਜਨ ਸਿੰਘ। हाँ मेरे भाई का नाम सरवण सिंह रख दिया। अच्छा सरवण सिंह। चलो ते ओ ਅਸੀਂ ਫਿਰ ਖੁੱਲੇ ਹੀ ਫਿਰਦੇ ਰਹੇ। ਉਹ ਜਨਾਬ ਆ ਗਿਆ ਇਹਨਾਂ ਨੂੰ ਉਹੀ ਕੈਪਟਨ ਮਾਈ ਕੋ। ਉਹ ਮਾਂ ਜੀ ਦਾ ਨਾਮ ਦੱਸ ਦਿਓ ਫਿਰ ਮਾਈ ਦੁਬਾਰਾ। ਮੇਰੀ ਮਾਈ ਦਾ ਨਾਮ ਤਾਂ ਗੋਬਿੰਦ ਕੌਰ। ਗੋਬਿੰਦ ਕੌਰ। ਹਾਂਜੀ ਤੇ ਉਹਦੇ ਪੋਤੇ ਦਾ ਨਾਮ? ਪੋਤੇ ਦਾ ਨਾਮ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ ਤੇ ਪੋਤੀ ਦਾ ਨਾਮ ਤਾਂ ਰਾਣਾ ਰਣਜੀਤ ਕੌਰ। ਤੇ ਕਿਹੜੇ ਬਰਾਦਰੀ ਸੀ ਇਹ ਧਾਰੀਵਾਲ ਸਿੱਖ। ਧਾਰੀਵਾਲ ਸਿੱਖ। ਕਿਹੜੇ ਪਿੰਡ 'ਚ ਰਹਿੰਦੇ ਸੀ ਇਹ ਇਹਨਾਂ ਨੇ ਪੂਰਨ ਮਿਸਤਰੀ ਦਾ ਮੰਗੂ ਚਮਾਰ ਉਹਨਾਂ ਨੇ ਉਹਨੂੰ ਪਿੱਛੇ ਜੱਫੀ ਉਹਨਾਂ ਕਿਹਾ ਤੈਨੂੰ ਅਸੀਂ ਮਾਰਨ ਦਿੰਦੇ ਬੱਚੇ ਨਹੀਂ ਹੈਗਾ। ਵਾਹ ਜੀ। ਉਹ ਰੌਲਾ ਪੈ ਗਿਆ ਮਾਈ ਦੇ ਉੱਪਰ ਮਹਿਲਾ ਪਕੜੀ ਆਪਣੇ ਚਬਾਰੇ। ਉਹਨੇ ਕਿਹਾ ਕੀ ਗੱਲ ਹੈ ਬਗਾੜੀ ਕੀ ਗੱਲ ਹੈ? ਉਹਨੇ ਕਿਹਾ ਸਰਦਾਰਨੀ ਜੀ ਆ ਦੋ ਬੱਚੇ ਹੈ ਇਹ ਤੇਰਾ ਪਹਿਰੇਦਾਰ ਮਾਰਨ ਲੱਗਿਆ ਹੋਰ। ਉਹਨੇ ਕਿਹਾ ਇਹਨਾਂ ਤੇ ਨੇੜੇ ਨਾ ਕੋਈ ਜਾਇਓ। ਅੱਛਾ ਅੰਦਰ ਮਿਲ ਗਏ ਪੁੱਤ ਘਬਰਾਣੇ ਦੀ ਲੋੜ ਨਹੀਂ ਤੇਰੀ ਸ਼ਾਦੀ ਵੀ ਮੈਂ ਕਰੂੰਗੀ। ਅੱਛਾ ਤੇ ਆਪਣੇ ਜਿਹੜੇ ਪੋਤਰੇ ਉਹਨਾਂ ਦੀ ਜ਼ਮੀਨ ਚੋਂ ਤੈਨੂੰ ਮਰਲਾ ਨਹੀਂ ਦਿੰਦੀ। ਮੇਰੇ ਨਾਲ 250 ਕਿੱਲਾ ਹੈ ਮੇਰੇ ਬਾਪ ਨੇ ਦਿਆ ਤਾਂ ਦਾਤ ਕੇ ਵਿੱਚ ਮੇਰੀ 250 ਕਿੱਲਾ। ਹਾਂ ਮੈਂ 250 ਹੀ ਤੇਰੇ ਨਾਂ ਕਰਾ ਅਸੀਂ ਜਨਾਬ ਮਹਾਰਾਜ ਪਟਿਆਲੇ ਇਸ ਹੋਏ। ਹਾਂਜੀ ਮਾਈ ਨੇ। ਅੱਛਾ ਮਾਈ ਤੁਹਾਨੂੰ ਉੱਥੇ ਲੈ ਗਈ? ਹਾਂ ਮਹਾਰਾਜੇ ਨੂੰ ਤੁਸੀਂ ਦੇਖਿਆ? ਹਾਂਜੀ ਆਪ ਦੇਖਿਆ ਸੋਨੇ ਦੀ ਕੁਰਸੀ ਪਰ ਬੈਠਿਆ ਹੈ ਨਹੀਂ। ਅੱਛਾ ਐਡੀ ਮੋਛੋ ਦੀ। ਹਾਂਜੀ ਦਾਰਾ ਦਾ ਬੰਦੇ ਕੋਲ। ਅੱਛਾ ਸਾਨੂੰ ਬੁਲਾ ਲਿਆ ਉਹਨੂੰ ਕੈਪਟਨ ਨੇ ਬੁਲਾ। ਹਾਂ ਸੱਤੇ ਪੁੱਛਿਆ ਮੇਰੇ ਭਾਈ ਦੇ ਬਿਆਨ ਉਹਨੇ ਕਿਹਾ ਜੀ ਇਹਨੇ ਮਰਵਾਇਆ ਸਾਨੂੰ। ਅੱਛਾ ਉਹਨਾਂ ਨੇ ਸਾਰੀ ਸਟੋਰੀ ਦੱਸੀ ਟਰੱਕ ਵਾਲੀ? ਹਾਂ ਮੇਰੇ ਭਾਈ ਨੇ ਇਹਨੇ ਸਾਨੂੰ ਮਰਵਾਇਆ। ਇਹਨਾਂ ਨੂੰ ਸਿੱਖ ਪੈ ਗਏ ਟਰੱਕ ਵਿਹਲੇ ਤੇ ਬਲਮਾਂ ਨਾਲ ਤਲਵਾਰਾਂ ਨਾਲ ਮਾਰ ਮਾਰ ਕੇ ਵੱਢ ਕੇ ਥੱਲੇ। ਤੁਸੀਂ ਟਰੱਕ ਦੇ ਅੰਦਰ ਸੀ? ਅਸੀਂ ਵੀ ਟਰੱਕ ਦੇ ਅੰਦਰ ਤੇ ਅਸੀਂ ਥੱਲੇ ਉੱਤੇ ਮੈਨੂੰ ਇੱਕ ਸਿੱਖ ਨੇ ਬਲਮ ਮਾਰੀ ਹੋ ਰਿਹਾ ਇੱਥੇ। ਅੱਛਾ ਸਾਰੀ ਬੱਖੀ ਪਾੜੀ ਹੋਈ ਸੀ। ਉਹ ਥੱਲੇ ਮੈਂ ਰੋਣ ਲੱਗ ਗਿਆ। ਮੇਰੇ ਭਾਈ ਥੱਲੇ ਅੱਗੇ ਬੜਿਆ ਹੋਇਆ ਤਾਂ ਟਰੱਕ ਕੇ ਉਹਨੇ ਬਾਂਹ ਤੇ ਫੜਿਆ ਕੇ ਚਲਿਆ ਉੱਥੇ ਕਿਹਾ ਮੂੰਹ ਪਰ ਹੱਥ ਦੇ ਲਿਆ ਅਸੀਂ ਜੇ ਰੋ ਨਾ ਜੇ ਉਹਨਾਂ ਨੂੰ ਪਤਾ ਲੱਗਿਆ ਮੈਨੂੰ ਵੀ ਮਾਰ ਦੇਣਾ ਤੈਨੂੰ ਵੀ ਮਾਰ ਦੇਣਾ। ਚਲੋ ਤੁਹਾਡੀ ਵਾਲਦਾ ਹਾਂਜੀ ਤੁਹਾਡੇ ਬਾਲਦ ਨੂੰ ਅਸੀਂ ਜਨਾਬ ਉੱਥੇ ਆ ਗਏ ਤੇ ਕਿਹੜੇ ਪਿੰਡ ਆ ਗਏ? ਗੁਰਥਲੀ ਪਿੰਡ। ਅੱਛਾ ਗੁਰਥਲੀ। ਹਾਂਜੀ ਤੇ ਉਹ ਆ ਗਏ 3 ਮੀਲ ਥਾ ਉੱਥੋਂ ਦਰਾ ਮੰਡੀ ਤੋਂ। ਇਹਨਾਂ ਦਾ ਪਾਣੀ ਥੱਲੇ ਜਾ ਰਿਹਾ था। ਅਸੀਂ ਤਾਂ ਪਹਿਲਾਂ ਡਿੱਗੇ ਨਹੀਂ ਦੇਖ ਲੈ ਜਿਵੇਂ ਉੱਥੇ ਆ ਕੇ ਖੜ ਗਏ ਉਹ ਅਸੀਂ ਦੋਵੇਂ ਭਾਈ ਥੱਲੇ ਡਿੱਗ ਪਏ। ਉਹ ਜਿਹੜੀ ਜਿਹਦੇ ਉੱਤੇ ਤੁਸੀਂ ਬੈਠੇ ਸੀ? ਹਾਂ ਥੱਲੇ ਗਿਰ ਕੇ ਪਾਣੀ ਉਹਨੇ ਪਹਿਲਾਂ ਮਾਲੀ ਨੂੰ ਕਿਹਾ ਜੀ ਅਸੀਂ 3 ਟਰੱਕ ਜਿਹੜੇ ਹਨ 4 ਇਹ ਅੰਦਰ ਖੜੇ ਕਰਨੇ। ਉਹਨੇ ਕਿਹਾ ਅੰਦਰ ਨਹੀਂ ਖੜੇ ਕਰਨੇ ਬਾਹਰ ਖੜੇ ਕਰੋ। ਉਹਨੇ ਕਿਹਾ ਜੀ ਕੋਈ ਪਹਿਰੇਦਾਰ ਉਸ ਕਹਾ ਪਹਿਰੇਦਾਰ ਪਿੰਡ 'ਚ ਸੁਣੇ ਜਾ ਕੇ ਉਹਨਾਂ ਨੂੰ ਲਾ ਦੋ। ਉਹ ਚਮਾਰ ਚੂੜੇ ਜੀ ਉਹਨਾਂ ਨੇ ਪਹਿਰੇ ਤੇ ਲਾ ਲਏ। ਅੱਛਾ ਇਹ ਟਰੱਕ ਨਹੀਂ ਮਾਰ ਉਹਨਾਂ ਨੇ ਦੇਖਿਆ ਵੀ ਅਸੀਂ ਵਾਰ ਡਿੱਗੇ। ਉਹਨੇ ਕਿਹਾ ਉਹ ਥੋੜੀ ਪਾਏ ਤਾਂ ਖੂਨ ਨਾਲ ਭਰੇ ਪਏ ਟਰੱਕ ਸਾਰੇ ਇਹ ਤਾਂ ਮੁਸਲਮਾਨਾਂ ਦੇ ਕਤਲ ਕਰੇ ਹੋਏ ਪਾਸਾ ਹਟ ਜਾਓ ਕੋਈ ਵਿੱਚ ਮੁਸਲਮਾਨ ਨੇ ਫੈਰ ਨਾ ਮਾਰਨ। ਸਾਡੇ ਕੋਲ ਕਿਹਾ था ਫੈਰ ਮਾਰਨ। ਮੈਂ ਦੇਖਿਆ ਉਹਨਾਂ ਨੇ ਬੈਟਰੀ ਮਾਰ ਕੇ 2 ਮੁੰਡੇ ਉਹਨੇ ਕਿਹਾ ਬਾਹਰ ਆਓ। ਅਸੀਂ ਬਾਹਰ ਆ ਗਏ। ਲਓ ਜੀ ਉਹ ਇੱਕ ਕਹਿਣ ਲੱਗਿਆ ਵੀ ਮੈਂ ਨਹੀਂ ਬੰਦਾ ਕੋਈ ਮਾਰਿਆ ਯਾਰ ਮੈਂ ਵੱਢਣਾ ਹੈ। ਅੱਛਾ ਹਾਂਜੀ ਤੇ ਉਹ ਇੱਕ ਪਹਿਰੇਦਾਰ ਤਾਂ ਮਾਈ ਆ ਉਹ ਵੀ ਸੁਣ ਰਿਹਾ था ਉਹ ਵੀ ਆ ਗਿਆ ਰਾਈਫਲ ਲੈ ਕੀ ਗੱਲ ਆ ਓਏ। ਉਹਨੇ ਕਿਹਾ ਜੀ ਯਾਰ ਉਹਨੇ ਕਿਹਾ ਮੈਂ ਯਾਰ ਕਦੀ ਬੰਦਾ ਨਹੀਂ ਮਾਰਿਆ ਮੈਂ ਗੋਲੀ ਨਾਲ ਮਾਰਨੇ। ਹਾਂਜੀ ਉਹਨੇ ਕਿਹਾ ਸਿੱਧੇ ਹੋ ਖੜੇ। ਮੇਰਾ ਭਾਈ ਅੱਗੇ ਹੋ ਗਿਆ ਮੈਨੂੰ ਪੁੱਛਿਆ ਵੀ ਇੱਕੇ ਗੋਲੀ ਨਾਲ ਮਰ ਜੂਗੇ। ਇਹਨਾਂ ਨੇ ਪੂਰਨ ਮਿਸਤਰੀ ਦਾ ਮੰਗੂ ਚਮਾਰ ਉਹਨਾਂ ਨੇ ਉਹਨੂੰ ਪਿੱਛੇ ਜੱਫੀ ਉਹਨਾਂ ਕਿਹਾ ਤੈਨੂੰ ਅਸੀਂ ਮਾਰਨ ਦਿੰਦੇ ਬੱਚੇ ਨਹੀਂ ਹੈਗਾ। ਉਹ ਰੌਲਾ ਪੈ ਗਿਆ ਮਾਈ ਦੇ ਉੱਪਰ ਮਹਿਲਾ ਪਕੜੀ ਆਪਣੇ ਚਬਾਰੇ। ਉਹਨੇ ਕਿਹਾ ਕੀ ਗੱਲ ਹੈ ਬਗਾੜੀ ਕੀ ਗੱਲ ਹੈ? ਉਹਨੇ ਕਿਹਾ ਸਰਦਾਰਨੀ ਜੀ ਆ ਦੋ ਬੱਚੇ ਹੈ ਇਹ ਤੇਰਾ ਪਹਿਰੇਦਾਰ ਮਾਰਨ ਲੱਗਿਆ ਹੋਰ। ਉਹਨੇ ਕਿਹਾ ਇਹਨਾਂ ਤੇ ਨੇੜੇ ਨਾ ਕੋਈ ਜਾਇਓ। अच्छा अंदर मेरे किले में ले आओ। अच्छा किला था उसका पूरा किला सी। हाँ लो ये अंदर ले गए चले गए। उन्हें जब थल्ले उतरी उन्हें मेरे देखा सारा ओहो कहती ये बच्चा नहीं सो सकता बच्चे में तकलीफ है बड़ी है। उन्हें बंदे बुलाए उन्हें कहा जाओ मंडी सालम उन्होंने दी थी रहा। अच्छा हाँ जी उन्हें कहा जा डॉक्टर को कहीं माई बुलाती है चंगिया दवाइयां लेकर पट्टी करनी 5-7 बंदे राइफल दे गए 2-3 गड्डियां दे के भेज जल्दी झट के मगर डॉक्टर आ गया उन्हें वाकई भी दवाइयां उधर बहुत कम दी। अच्छा उन्हें यह दवाई ली मेरी दर्द खत्म हो। वाह जी वो कहने भाई जी ठीक हो जाएगा
ਇੱਕ ਦੋ ਪੱਟੀਆਂ ਹੋਰ ਕਰੂੰਗਾ। ਹੂੰ ਉਹਨੇ ਕਿਹਾ ਵੀ ਹੁਣ ਤੈਨੂੰ ਕੌਣ ਕੌਣ ਮਾਰਨ ਲੱਗੇ ਤੇ ਬੁਲਾ। ਹੂੰ ਉਹਨੂੰ ਪਹਿਰੇਦਾਰ ਨੂੰ ਬੁਲਾ ਕਿਹਾ ਬਗੈਰਤਾ ਚਲੇ ਇੱਥੋਂ ਨਿਕਲ ਜਾ ਮੇਰੇ। ਅੱਛਾ, ਜਿਹੜਾ ਉਹਦਾ ਗਾਰਡ ਸੀ। ਜਿਹੜਾ ਗਾਰਡ ਦਫਾ ਹੋ ਜਾ, ਹੂੰ ਜੇ ਮੈਂ ਫਾਇਰ ਮਰਵਾ ਦੂੰਗੀ, ਹੂੰ ਹਟ ਜਾ ਇੱਥੋਂ। ਆਈ ਸਮਝ ਉਹਦਾ ਭਜਾ ਦਿਆ ਉਹਨੇ ਕਿਹਾ ਹੋਰ ਕਿਹੜਾ ਉਹਨੇ ਕਿਹਾ ਜੀ ਤੇਰਾ ਝੂਰ ਕਹਿੰਦੇ ਉੱਥੇ ਅੱਛਾ ਮਾਛੀਆਂ ਨੂੰ। ਹੂੰ ਉਹਨੇ ਕਿਹਾ ਉਹਨੂੰ ਬੁਲਾਓ। ਉਹਨੇ ਕਿਹਾ ਹੁਣੇ ਸਮਾਨ ਚੱਕ ਆਪਣਾ ਪਿੰਡੋਂ ਨਿਕਲ ਜਾ, ਮੇਰੇ ਪਿੰਡ ਚੋਂ ਨਿਕਲ ਜਾ ਕੁੱਤਿਆ, ਓਏ ਹੋਏ ਹੋਏ ਹੋਏ। ਇੱਥਾ ਨਾ ਰਹੀ, ਨਹੀਂ ਤਾਂ ਮੈਂ ਤੈਨੂੰ ਮਰਵਾ ਦੂੰਗੀ। ਬੜੀ ਅੱਛੀ ਔਰਤ ਸੀ। ਹਾਂਜੀ ਚਲੋ ਚਲੋ ਜੀ। ਇਹ ਪਿੰਡ ਪੂਰਾ ਲੱਗਦਾ ਉਹਦਾ ਹੀ ਸੀ ਹੈ। हाँ पिंड साल में मिलता था। ਅੱਛਾ, अच्छा बाकी सारे उसके कमी कमाड़े थे। ਇਹਦੀ ਰਿਸ਼ਤੇਦਾਰੀ ਕਿਹਦੇ ਨਾਲ ਸੀ? इधर महाराज पटाले ना ਇਹ ਮਾਈ ਦਾ ਨਾਂ ਕੀ ਸੀ? मेरे माई का नाम गोविंद कौर था, माई गोविंद कौर। ਅੱਛਾ, ਗੋਬਿੰਦ ਕੌਰ। हाँ जी ਵਾਹ ਜੀ ਵਾਹ। ਇਹਦਾ ਬੰਦਾ ਹੈਗਾ ਸੀ? नहीं बंदा भी फौत हो गया था, पुत्र भी फौत हो गया। ਅੱਛਾ माई देख ला भी उस बात की 60 साल उम्र थी। ਅੱਛਾ, ਉਸ ਟਾਈਮ 60 ਸਾਲ हाँ एक चपेड़ मारा बंदे नु, बंदा दूहे पासे जा डिगदा था, ਵਾਹ। इन्नी ताकत माई। ਤੇ ਮਾਈ ਦੇ ਪੋਤੇ ਪੋਤੀਆਂ ਹੈਗੇ ਸੀ? हाँ दो पोते एक पोती। ਉਹਨਾਂ ਦੇ ਕੋਈ ਨਾਂ ਯਾਦ ਹੈ ਨਾ ਤੁਹਾਨੂੰ? हाँ जी ਕੀ ਨਾਂ ਸੀ? एक का नाम हरिंदर सिंह, ਹੂੰ एक का नाम जतिंदर सिंह। ਵਾਹ ਜੀ ਵਾਹ। मेरी माई की पोती थी ਹੂੰ वो कहना राणा रणजीत कौर। ਅੱਛਾ, ਰਾਣਾ ਰਣਜੀਤ ਕੌਰ। हाँ जी ਇਹ ਜੱਟ ਸਨ? हाँ सिख चढ़ते ਸਹੀ ਹੋ ਗਿਆ। धारीवाल। ਧਾਰੀਵਾਲ। ਹੂੰ। ਵਾਹ ਜੀ ਵਾਹ। ਅੱਛਾ, ਉਹਨਾਂ ਕੋ ਫਿਰ ਉਸ ਮਾਈ ਨੇ ਤੁਹਾਨੂੰ ਬਚਾਇਆ, हाँ जी ਫਿਰ ਤੁਹਾਨੂੰ ਉਹਨਾਂ ਨੇ ਆਪਣਾ ਪੁੱਤਰ ਬਣਾਇਆ। पुत्र बन गए सी। ਕੀ ਨਾਂ ਰੱਖਿਆ मेरा ਤੁਹਾਡਾ? नाम भी जान कर रखा भी कोई तंग ना करे बाहर। ਹੂੰ मेरा नाम अर्जन सिंह रख दिया। ਅੱਛਾ, ਤੁਹਾਡਾ ਨਾਮ ਅਰਜਨ ਸਿੰਘ। हाँ मेरे भाई का नाम सरवण सिंह रख दिया। ਅੱਛਾ, ਸਰਵਨ ਸਿੰਘ। चलो ते ਵਾਹ ਜੀ। ओ अभी फिर खुले ही फिरते रहे। ਹੂੰ वो जनाब आ गया इन्हें वही कैप्टन माई को, उन्हें पता लगा भी दो मुंडे बच गए। ਅੱਛਾ, ਉਸੇ ਦਿਨ ਆ ਗਿਆ। हाँ उन्हें कहा भी इन्हें मारना, ਹੂੰ सबूत मिटाउना। ਹੂੰ ਤੇ ਉਹ ਅਸੀਂ ਬੈਠੇ ਸੀ ਮਾਈ ਦੇ ਕੋਲ ਅੰਦਰ ਹੂੰ ਕੁਰਸੀਆਂ ਪਰ ਤੇ ਉਹ ਨੌਕਰ ਨੇ ਆ ਕੇ ਦੱਸਿਆ ਜੀ ਉਹ ਕਾਨ ਆਇਆ ਤੁਹਾਨੂੰ ਮਿਲਣ ਵਾਸਤੇ। ਹੂੰ ਉਹਨੇ ਕਿਹਾ ਅੱਛਾ ਉਹਨੂੰ ਭੇਜ ਦੇ। ਆ ਗਿਆ ਬਟਾ। ਉਹਨੇ ਕਿਹਾ ਹਾਂ ਕਿਵੇਂ ਆਇਆ? ਮਾਈ ਜੀ ਕਹਿੰਦਾ ਮੈਂ ਤੁਹਾਨੂੰ ਮਿਹਨਤ ਕਰਨਾ, ਆ ਦੋ ਬੱਚੇ ਮੈਨੂੰ ਦੇ ਦਿਓ। ਕਹਿੰਦੇ ਬੱਚੇ ਦੇ ਦਿਏ। ਮਾਈ ਨੇ ਬੈਠੇ ਕੇ ਚਪੇੜ ਮਾਰੀ ਨਾ ਉਹਦੇ ਮੂੰਹ ਪਰ। ਕੈਪਟਨ ਦੇ? ਹਾਂ ਉਹ ਪਿਆ ਗਿਆ। ਵਾਹ ਯਾਰ ਜੀ। ਤੇਰੀ ਬੱਚੇ ਦੇ ਦੇਵਾਂ ਹੂੰ ਮੈਂ ਤੇਰੀ ਮਹਾਰਾਜ ਪਟਾਲੇ ਨੂੰ ਕਹਿੰਦੇ ਹਾਂ ਮੈਂ। ਅੱਛਾ ਆਹੋ ਮੈਂ ਕਹਿੰਦੀ ਹਾਂ ਤੈਨੂੰ ਕਰ ਲੈਂਦੀ ਹਾਂ ਮੈਂ ਠੀਕ। ਉਹ ਤਾਂ ਨੱਸ ਗਿਆ ਉਹ ਸਾਰੇ। ਅੱਛਾ ਅਸੀਂ ਜੇ ਮਾੜੇ ਘਰ ਹੁੰਦੇ ਤਾਂ ਵੀ ਮਾਰੇ ਗਏ ਤੇ। ਹਾਂ, ਮਾਰੇ ਜਾਣਾ ਸੀ। ਹਾਂ। ਉਹ ਤਗੜੀ ਤਕੜੀ ਸੀ ਮਾਈ। ਉਹਨੇ ਪਿੰਡ ਵਾਲਿਆਂ ਕੋ ਬਚਾ ਲਿਆ ਤੁਹਾਨੂੰ। ਹਾਂ ਹਾਂਜੀ ਉਹ ਭਾਈ ਅਸੀਂ ਰਹਿਣ ਲੱਗ ਗਏ। ਹੂੰ। ਇੱਕ ਸਾਲ ਗੁਜ਼ਰ ਗਿਆ ਤੇ ਤੁਹਾਡਾ ਨਾਲ ਕਿਵੇਂ ਦਾ ਵਰਤਾਓ ਸੀ ਉਹਦਾ? ਬਹੁਤ ਹੀ ਅੱਛਾ। ਤੁਹਾਨੂੰ ਪੁੱਤਰ ਬਣਾ ਕੇ ਰੱਖਿਆ ਸੀ? ਮੈਂ ਕਹਿੰਦਾ ਸਾਨੂੰ ਬਹੁਤ ਹੀ ਅੱਛਾ ਵਰਤਾਓ ਦਾ। ਹੂੰ ਹਾਂਜੀ ਕੋਈ ਆਂਚ ਨਹੀਂ ਸਾਨੂੰ ਆਣ ਦਈ ਉਹਨੇ। ਵਾਹ ਜੀ। ਉਹਨੇ ਇੱਕ ਮੁਸਲਮਾਨ ਨਹੀਂ ਬਚਾਇਆ, ਹੂੰ ਉਹਨੇ 1000 ਮੁਸਲਮਾਨ ਬਚਾਏ ਉਹਨਾਂ ਅੰਦਰ ਕਿਲੇ ਦੇ। ਅੱਛਾ। ਹਾਂ ਉਹਨਾਂ ਦੀ ਗੱਲਾਂ ਖੋਲ ਜਾ ਵੀ ਰੋਟੀਆਂ ਪਕਾਓ ਤੇ ਖਾਓ, ਵਾਹ ਜਦੋਂ ਠੰਡ ਹੋ ਗਈ ਚਲੇ ਜਾਓ। ਵਾਹ ਜੀ ਹਾਂਜੀ। ਵਾਹ। ਅੱਛਾ ਹੂੰ ਉਹ ਭਾਈ ਅਸੀਂ ਚਲੇ ਗਏ ਬੀੜ ਦਾ ਨਾ ਕੰਮ, ਬੀੜ ਕਹਿੰਦੇ ਜਿੱਥੇ ਮਾਲ ਫਿਰਦਾ ਤਾ ਆਮ ਹੈ ਨਾ। ਹੂੰ ਹੁਣ ਅਸੀਂ ਉੱਥੇ ਫਿਰ ਰਹੇ ਤੇ ਪਰ ਨਾਲ ਇੱਕ ਬੁਆਣੀ ਪਿੰਡ ਦਾ ਹੂੰ ਉਹ ਤਾਂ ਉੱਥੇ ਨਹਿਰ ਦਾ। ਅੱਛਾ। ਅਸੀਂ ਕਿਹਾ ਪਾਣੀ ਪੀ ਲਈਏ ਉੱਥੇ ਨਾਲ ਕਾ। ਦੇਖਿਆ ਉੱਥੇ ਸਾਡੇ ਪਿੰਡ ਕੀ ਉਹ ਨਾ ਜਿਹੜੀ ਸਾਡੇ ਨਾਲ ਸੀ ਚਾਚੀ ਲੱਗਦੀ ਸਾਡੀ, ਹੂੰ ਉਹ ਸਿੱਖ ਚੱਕ ਲਿਆਏ ਸੀ ਉਹਨੂੰ। ਅੱਛਾ। ਤੇ ਉਹ ਗੁਹਾ ਪੱਥਰੀ ਹੈ, ਗੁਹਾ ਪੱਥਰੀ ਹੈ ਤੇ ਉਹਨੇ ਸਾਨੂੰ ਦੇਖ ਲਿਆ, ਅਸੀਂ ਉਹਨੂੰ ਦੇਖ ਲਿਆ। ਹੂੰ ਉਹਦੇ ਭੱਜ ਕੇ ਸਿੱਖ ਗਏ ਤੇ ਬਾਹਰ ਹੂੰ 6-7 ਸਿੱਖ ਸਾਰੇ ਹੀ ਛੜੇ ਤੇ। ਅੱਛਾ। ਜੋ ਰੋਈ ਗੱਲ ਨੂੰ ਉਹਦਾ ਕਿਹਾ ਮੇਰਾ ਭਾਈ ਕਹਿਣਗੇ ਵੀ ਘਬਰਾ ਮੈਂ ਤੈਨੂੰ ਕੱਢ ਲੈਂਦਾ। ਹੂੰ ਚਲੋ ਉਹਨੇ ਕਿਹਾ ਚੁੱਪ ਕਰ ਤੂੰ। ਅਸੀਂ ਆ ਗਏ। ਅਸੀਂ ਜਿਵੇਂ ਤੇ ਗੁਰਸਰੀ ਵਾਲੇ ਹੈਡ ਤੇ ਆਏ ਨਾ, ਹੂੰ ਉਹ ਵੀ ਹੈਡ ਤਾਂ ਸਾਡਾ ਗੁਰਸਰੀ ਵਾਲਾ। ਸਹੀ। ਤਿੰਨ ਨਹਿਰਾਂ ਨਿਕਲਦੀਆਂ ਜੀ ਉੱਥੇ ਦੀ। ਹੂੰ ਸਭ ਮਿਲਟਰੀ ਸਾਨੂੰ ਟੱਕਰ ਗਈ ਆਰਮੀ ਸਾਡੀ। ਹੂੰ ਮੈਨੂੰ ਭਾਈ ਕਹਿਣ ਲੱਗਾ ਵੀ ਆਹ ਨਹਿਰ ਚਲੇ ਜਾਓ, ਜਿਹੜਾ ਪਹਿਲਾ ਪੁਲ ਆਉਂਦਾ ਨਾ ਨਾਲ ਉੱਥੇ ਮਕਾਨ ਹੈ, ਉਹਦੇ ਵਿੱਚ ਮੁਸਲਮਾਨਾਂ ਦੀ ਕੁੜੀ ਹੈ, ਅੱਛਾ। ਉਹਨੂੰ ਲਿਆਓ ਚੱਕ। ਹੂੰ ਅੰਦਰ ਚਲੇ ਗਏ, ਚੱਕ ਲੈਂਦੀ ਉਹ। ਅੱਛਾ। ਉਹ ਕੱਢੀ। ਇੱਕ ਸਿਪਾਹੀ ਦੀ ਭੈਣ ਸੀ, ਉਹ ਅਸੀਂ ਕੱਢੀ ਨਾਲ ਪਿੰਡ ਦੀ। ਅਸੀਂ ਦੇਖ ਲਿਆ ਉਹਨੂੰ, ਹੂੰ ਦੌੜ ਗਏ, ਉਹ ਵੀ ਕਢਾਈ ਅਸੀਂ। ਫਿਰ ਅਸੀਂ ਜਨਾਬ ਮਹਾਰਾਜ ਪਟਿਆਲੇ ਪੇਸ਼ ਹੋਏ। ਹੂੰ
ਹਾਂਜੀ ਮਾਈ ਨੇ। ਅੱਛਾ ਮਾਈ ਤੁਹਾਨੂੰ ਉੱਥੇ ਲੈ ਗਈ। ਹਾਂ ਮਹਾਰਾਜੇ ਨੂੰ ਤੁਸੀਂ ਦੇਖਿਆ? ਹਾਂਜੀ ਆਪ ਪਟਿਆਲੇ ਵਾਲੇ ਨੂੰ? ਦੇਖਿਆ, ਸੋਨੇ ਦੀ ਕੁਰਸੀ 'ਤੇ ਬੈਠਿਆ ਹੈ ਜੀ, ਅੱਛਾ। ਐਡੀ ਮੁੱਛ ਉਹਦੀ ਹਾਂਜੀ, ਦਾਰਾ ਦਾ ਬੰਦੇ ਕੋਲ। ਅੱਛਾ। ਸਾਨੂੰ ਵੀ ਬੁਲਾ ਲਿਆ, ਉਹਨੂੰ ਕੈਪਟਨ ਵੀ ਬੁਲਾ। ਹਾਂ ਸਾਤੇ ਪੁੱਛਿਆ ਮੇਰੇ ਭਾਈ ਦੇ ਬਿਆਨ, ਉਹਨੇ ਕਿਹਾ ਜੀ ਇਹਨੇ ਮਰਵਾਇਆ ਸਾਨੂੰ। ਅੱਛਾ ਉਹਨਾਂ ਨੇ ਸਾਰੀ ਸਟੋਰੀ ਦੱਸੀ ਟਰੱਕ ਵਾਲੀ? ਹਾਂ ਮੇਰੇ ਭਾਈ ਨੇ ਇਹਨੇ ਸਾਨੂੰ ਮਰਵਾਇਆ। ਕਹਿੰਦਾ ਅੱਛਾ ਠੀਕ। ਅੱਛਾ ਕਹਿੰਦਾ ਮੈਂ ਹੁਣ ਵਾਪਸ ਤਾਂ ਸੁਣ ਲਿਆ ਨਹੀਂ ਸਕਦਾ, ਤੁਹਾਡੇ ਮਾਂ ਕਹਿਣਗੇ ਇਹਨੂੰ 5 ਸਾਲ ਦੀ ਗ੍ਰਿਫਤਾਰ ਕਰ ਲਓ। ਅੱਛਾ 5 ਲੱਖ ਜੁਰਮਾਨਾ, ਨੌਕਰੀ ਤੇ ਫਾਰਗ। ਅੱਛਾ ਨੌਕਰੀ ਤੋਂ ਫਾਰਗ ਤੇ 5 ਸਾਲ ਕੈਦ ਤੇ 5 ਲੱਖ ਜੁਰਮਾਨਾ ਉਸ ਵੇਲੇ? ਆਹੋ। ਓਏ ਹੋਏ। ਕਹਿਣਗੇ ਮੈਂ ਠੀਕ ਹੋ ਗਿਆ, ਮਹਾਰਾਜ ਪੜਾ ਕਹਿੰਦੇ ਠੀਕ ਹੋ ਗਿਆ ਸੀ, ਠੀਕ ਹੋ ਗਿਆ। ਅੱਛਾ ਮਾਂ ਨੇ ਤੁਹਾਨੂੰ ਪੁੱਛਿਆ? ਆਹੋ ਕਿ ਖੁਸ਼ ਹੋਣ ਤੁਸੀਂ? ਹਾਂ ਅਸੀਂ ਠੀਕ। ਅੱਛਾ ਇਹਦਾ ਮਤਲਬ ਆਪਣੇ ਜਿਹੜੇ ਤੁਸੀਂ ਆਪਣੇ ਚਾਚਾ ਜੀ ਦਾ ਕਾਤਲ ਸੀ, ਵਾਲਦਾ ਦੇ ਕਾਤਲ ਸੀ, ਉਹਨੂੰ ਸਜ਼ਾ ਦਵਾਈ? ਆਜ਼ਾਦ ਭਾਈ। ਵਾਹ ਜੀ ਆ ਗਏ, चल वापस आ गए। तो मैं महाराज पटियाले के साले की शादी आ गई। माई से मैं था छोटा, माई कहने लगी भी तू मेरे नाल चल, ये बड़ा हैगा, ये घर इत्थे रहे। हाँ जी। अच्छा। मैं कहा ठीक। शादी किहदी सी? महाराज पटियाले के साले दी। अच्छा साले दी। हाँ उत्थे जाना था पटियाले। अच्छा चले गए। मोती बाग बड़ा मशहूर था, हाँ जी, महाराज पटियाले का। अच्छा असीं गए भाई, इन्हें ने पिछे तो मिलिटरी किते मेरे भाई नूं चक दे। पता लगे भी इत्थे मुसलमान आ। अच्छा ओदे किले चों? हाँ बाहर खड़ा था। अच्छा वो चक ले। अच्छा ये कहा असीं आए तीसरे दिन मुड़ के बस सानूं मंडी के पता लग गया। लोकां ने दस्सिया भी माई जी जिहड़ा तुहाडे कोल मुंडे रहंदे ना, एक मुंडे नूं आर्मी मुसलमान दे ले गई। कहणगे अच्छा, कहंदी 2 भाई भी विछड़ गए। कहणगे चलो ड्राइवर नूं सीधा कर लुधियाने कैंप नूं। अच्छा अजे इत्थे होना किते नहीं जांदा। लुधियाने कैंप च आ गए। अच्छा गड्डी पिछे भजाई? हाँ लो जी लुधियाने कैंप च जिहड़ा खत्तरी ड्राइवर। अच्छा वो कहंदा माई जी मैं अगे नहीं जाना, मुसलमान है मैनूं मार दूंगे। अच्छा उन्हें कहा कुत्तिया मैं औरत है, मैं जा रही हूं, तेनों खांदा कोई? वाह। कहंदे आप उत्थे चलिए। मैं उंगली फड़ ली, अगे मेजर बैठा सी, खड़ा हो गया। सिपाही ने दसिया जी ये माई है, इन्हें 1000-1200 मुसलमान बचाए। उन्होंने कहा बैठो माई जी चाह पियो। चाह मंगवाई, फल मिलाया। उन्होंने कहा पुत्र जिन्ने के तेरे को मुंडे हैं ना वो सारे मेरे सामने लिया, सामने लिया, उन्हें कोई नहीं। वो फिर सिपाही ने दसिया जी असीं जिहड़ा मुंडा जांदे थे ना उस पिंड तो नहर के नाल गुरथड़ी है, वो असीं कल जलंधर भेज दिया। अच्छा उन्हें कहा अच्छा। चाह पी, उन्हें ड्राइवर ने चाह नहीं पी। उन्हें कहा तेरा इंतजाम कर लेंगे भाई, मैं तेन फारग कर दूंगा। अच्छा उन्हें चाह नहीं पीती ना, बिच जहर ना पाई हो। अच्छा एडा डरदा है। हाँ असीं तो पी ली। भाई ने फोटो ने कहा जी इधर कह गई फोटो खिंच ली, चल पाकिस्तान दिखाऊंगे ने 20 फोटो खिंचो। अच्छा तो फोटो खिंचवाइयां उस वेले? हाँ मेजर ने खिंचियां। उन्होंने जिन्नियां मर्जी खिंच लो। जदों असीं जलंधर नूं तुर पे, जलंधर आ गए, उत्थे 2 DC बैठदे हैं, एक सिख एक मुसलमान। ये मुसलमान कह दे बंदा या औरत में मैं पाकिस्तान जाना, वो हस पैंदा है, सिख नाराज होंदा है जी। ये कहते मैं हिंदुस्तान रहना, फिर मुसलमान DC अफसोस करदा। अच्छा असीं गए जी, बस 2 DC खड़े हो गए भाई ने देख। अच्छा भाई जी की खा सके, खाना खुना कुछ नहीं, जितने मुंडे थोड़े साढ़े लियाओ। डांडा तो उसने माई नूं DC वो तो ना चलदा है। हाँ मंजे उन्होंने बिच भी कोई नहीं मेरा भाई। वो फिर एक सिपाही ने दसिया जी जिहड़ा साडे कोल मुंडा आया ना वो असीं लाहौर भेज दिया, अज सुबह भेज दिता। हाँ लाहौर भेज दिया। ओए होए होए। वो कहणगे पुੱਤ हुण जे तां हिंदुस्तान च हुंदा मैं ले सकदी, हुण पाकिस्तान च मैं नहीं ले सकदी। ओए होए हुण तेरा कौन है, मेरे कोल ही आ जा। फिर वापस ले गई मैनूं। अच्छा मेरे को रखिया उन्हें, फिर तगड़ा हुंदा चला गया मैं। मैनू कहणगे पुੱਤ घबराने की लोड़ नहीं, तेरी शादी भी मैं करूँगी। अच्छा ते अपने जेडे पोतरे उन्होंने की जमीन चो तेन मरला नहीं देंदी। मेरे ना 250 किला है, मेरे बाप ने दिया था दात के विच मेरी। 250 किला? हाँ मैं 250 ही तेरे नाम करा दूंगी। वाह जी वाह। ठीक है वो तो फिर मुकद्दर की गल है, मतलब वो तुहाडी मां बन गई, तुसीं ते पुੱਤ बन गए। अच्छा सानू कदी उसने कोई काम नहीं किया, कभी कुछ नहीं, चंगा खाना चंगा रोटी पानी। अच्छा
ਤੇ ਵਿਹਲਾ ਰਹਿਣਾ। ਹੂੰ ਫਿਰ ਇਹਨੇ ਸੋਚਿਆ ਵੀ ਇਹਨੂੰ ਗੱਡੀ ਸਿਖਾ ਲਵਾਂ ਮੈਂ ਆਪਣੀ, ਤੇ ਇਹ ਮੇਰੇ ਨਾਲ ਹੀ ਚੱਲਿਆ ਕਰੇ। ਅੱਛਾ। ਹਾਂਜੀ, ਵੀ ਹੋਰ ਨੂੰ ਮੈਂ ਬੰਦੇ ਨੂੰ ਨਹੀਂ ਜਾਣਾ। ਹੂੰ ਤੇ ਮੈਨੂੰ ਗੱਡੀ ਸਿਖਾ ਕੇ ਫਿਰ ਮੇਰੇ ਨਾਲ ਜਾਇਆ ਕਰਦੀ ਸੀ ਬਾਜ਼ਾਰ। ਅੱਛਾ। ਲੁਧਿਆਣੇ ਰਿਹਾਇਸ਼ ਲੁਧਿਆਣੇ ਵੀ ਥੀ ਨਾ। ਲੁਧਿਆਣੇ ਕੋਠੀ ਦੀ ਬਹੁਤ ਬੜੀ, ਤੁਹਾਨੂੰ ਦੱਸਿਆ ਨਾ, 4 ਕਿੱਲਿਆਂ ਚ ਕੋਠੀ ਦੀ, ਵਿੱਚ ਬਾਗ ਲੱਗਿਆ ਹੋਇਆ ਤਾਂ ਐਡੀ ਕੋਠੀ ਤਾਂ ਕਿਸੇ ਦੀ ਹੋਣੀ ਨਹੀਂ। ਵਾਹ ਜੀ ਵਾਹ। ਇਹ ਕਿਹੜੇ ਪਾਸੇ ਸੀ ਕੋਠੀ ਇਹਦੀ? ਇਹਦੀ ਮੇਲਰਗੰਜ ਚ। ਅੱਛਾ। ਲੁਧਿਆਣੇ ਮੇਲਰਗੰਜ, ਮਹੱਲਾ ਮੇਲਰਗੰਜ ਕਹਿੰਦੇ ਹਨ, ਜਿਹੜੀ ਮਲੇਰਕੋਟਲੇ ਨੂੰ ਸੜਕ ਜਾਂਦੀ ਹੈ ਉਹਦੇ ਉੱਤੇ ਹੈ। ਵਾਹ ਜੀ ਵਾਹ। ਅੱਛਾ, ਉਹ ਫੇਰ ਭਾਈ ਮੈਨੂੰ ਇੱਧਰ ਭੇਜਿਆ, ਮੇਰੇ ਨਾਲ ਹੀ ਆਈ ਫਿਰ ਉਹ। ਨਹੀਂ ਉਹ ਸਾਨੂੰ ਕਹਾਣੀ ਦੱਸੋ। ਹਾਂਜੀ। ਤੁਸੀਂ ਆਪਣੇ ਭਰਾ ਤੋਂ ਬਾਅਦ 6 ਸਾਲ ਫਿਰ ਉੱਥੇ ਰਹੇ? ਹਾਂਜੀ, ਟੋਟਲ 8 ਸਾਲ ਰਹੇ। 8 ਸਾਲ। ਅੱਛਾ, ਇੱਕ ਮੈਂ ਤਾਂ ਜਾਂਦਾ ਰਿਹਾ ਬਠਿੰਡੇ ਦੇ ਵਿੱਚ, ਪੁੱਲੀ ਹੈ ਪਿੰਡ, ਇਹਨਾਂ ਦੇ ਰਿਸ਼ਤੇਦਾਰ थे। ਇੱਕ ਦਾ ਨਾਮ ਪਿਰਸੀ ਸਿੰਘ था, एक नाम जसवंत सिंह। अच्छा। वो भी बहुत अच्छे थे। माई दे रिश्तेदार सी? आहो, मेरे ਨਾਲ बहुत प्यार करते थे वो भी। ਤੇ ਉੱਥੇ ਵੀ ਮੈਂ ਰਹਿੰਦਾ ਤਾਂ 6 ਮਹੀਨੇ। ਅੱਛਾ, ਉਹਨਾਂ ਦੇ ਘਰ ਵੀ? ਆਹੋ, मतलब बहुत ही अच्छे थे। ਵਿਆਹ ਸ਼ਾਦੀਆਂ ਵੀ ਵੇਖੀਆਂ ਹੋਣੀਆਂ? हाँ जी, सब कुछ देखिया। ਤੇ ਗੱਲ ਇਹ ਆ ਵੀ ਫਿਰ ਇਹਨਾਂ ਦਾ ਨਾਲ ਹੋਰ ਆ ਜਾਂਦੇ ਤੇ ਨਾਲ ਸਰਦਾਰ ਤੇ ਇਹਨਾਂ ਕੇ ਕੋਈ ਰਿਸ਼ਤੇਦਾਰ ਉਹ ਆ ਜਾਂਦੇ ਤੇ ਮੇਰੇ ਨਾਲ ਉਹ ਹੱਸੀ ਹੁਸੀ ਜਾਂਦੇ ਤੇ। ਅੱਛਾ, ਕਿਸੇ ਨੇ ਯਾਦ ਨਹੀਂ ਕਦੀ ਕਿਹਾ ਸੀ ਪਤਾਨਾ ਦਿੱਤਾ ਯਾ ਤੂੰ ਮੁਸਲਮਾਨਾਂ ਦਾ ਮੁੰਡਾ? ਨਾ। ਅੱਛਾ, ਉੱਥੇ ਫਿਰ ਇੱਕ ਗੁਰਦੇਵ ਸਿੰਘ ਹੁੰਦਾ ਤਾਂ, ਅੱਛਾ, ਉਹਦਾ ਪਿੰਡ ਤਾਂ ਮੈਂ ਭੁੱਲ ਗਿਆ। ਇੱਕ ਹਰਨੇਕ ਸਿੰਘ ਹੁੰਦਾ ਤਾਂ, ਉਹ ਲਹਿਰੇ ਦਾ, 5 ਲਹਿਰੇ ਤੇ ਇਹ ਮਾਂ ਜੰਗਲ में बठिंडे। अच्छा। जिले बठिंडे। वो बहुत अच्छे थे, बहुत ही अच्छे थे। अच्छा, वो भी नेक सिंह भी बहुत प्यार करता, ਐਵੇਂ ਝੂਠ ਮਾਰ, ਬਹੁਤ ਹੀ ਅੱਛਾ था। ਅੱਛਾ ਬਾਬਾ ਜੀ, ਇੰਨੇ ਦਿਨ ਉੱਥੇ ਰਹੇ ਤੁਸੀਂ 8 ਸਾਲ, ਹਾਂਜੀ, ਕਦੀ ਮੁੜ ਕੇ ਆਪਣੇ ਉਸ ਪਿੰਡ ਜਾਣ ਨੂੰ ਦਿਲ ਨਹੀਂ ਕੀਤਾ ਜਿੱਥੋਂ ਉਜੜ ਕੇ ਗਏ ਸੀ? ਦੇਖੋ ਜੀ, ਮੈਨੂੰ ਖਿਆਲ ਹੀ ਨਹੀਂ ਰਿਹਾ, ਨਾ ਮੈਨੂੰ ਯਾਦ ਰਿਹਾ। ਤੁਸੀਂ ਭੁੱਲ ਗਏ ਸਾਰਾ ਕੁਝ? ਹਾਂ, ਭੁੱਲ ਗਏ ਵੀ ਮੇਰਾ ਹੈ ਹੀ ਕੋਈ ਨਹੀਂ। ਅੱਛਾ, मेरा तो कुछ भी नहीं है, मेरी सिर्फ यही है। हाँ, यही है भाई। वो तो फिर बाद में पता लग गया जब वो आए। पगड़ी बनन लग पे सी? हाँ, पगड़ी बनने लग। ते केस भी ਵਧਾਏ ਸੀ? हाँ, केस भी ਵਧੇ। ਅੱਛਾ, ਵਧਾਏ ਸੀ। हाँ, ਵਾਹ ਜੀ ਵਾਹ। ਤੇ ਉਹ ਫਿਰ ਜੇ ਇਹਨਾਂ ਨੂੰ ਜਿਹੜੇ ਪੁੱਲੀ ਵਾਲੇ ਆ ਨਾ, ਇਹਨਾਂ ਨੂੰ ਲੱਗ ਜੇ ਮੰਡੀ ਪੁੱਛੋ ਮੰਡੀ, ਇਹ ਨਾਲ ਪੁੱਲਾ ਆਏਗਾ, ਪੁੱਲੀ ਦੇ ਤੇ ਨਾਲ ਨਥਾਣਾ ਪਿੰਡ ਹੈ, ਥਾਣਾ ਵੀ ਉੱਥੇ, ਇਹਨਾਂ ਨੇ ਦੇਖੇ ਹੋਏ ਸਾਰੇ। ਹਾਂਜੀ, ਉਹ ਵੀ ਬੰਦੇ ਬਹੁਤ ਹੀ ਅੱਛੇ थे। ਸਹੀ ਹੈ। ਤੇ ਫਿਰ ਗੁਰਦੁਆਰੇ ਵੀ ਜਾਂਦੇ ਹੋਣੇ? ਨਹੀਂ, ਮੈਂ ਤਾਂ ਕਦੀ ਨਹੀਂ ਗਿਆ, ਮੈਂ ਝੂਠ ਮਾਰ। ਨਹੀਂ, ਮਾਈ ਦੇ ਨਾਲ? ਮਾਈ ਉੱਥੇ ਹੀ ਆਪਣਾ ਬੁਲਾ ਲੈਂਦੀ ਸੀ ਉਹ। ਅੱਛਾ, ਉੱਥੇ ਕੀ ਨਾ ਕੁਝ ਨਾ ਕਰਦੇ थे। ਸਹੀ। ਅੱਛਾ, ਉਹ ਨਾ ਮੇਰੇ ਯਾਦ ਆ ਗਿਆ ਵੀ ਉੱਲੀ ਕੇ ਜਿਹੜੇ ਬੰਦੇ थे ਨਾ, ਉਹ ਵੀ ਮੇਰੇ ਨਾਲ ਬਹੁਤ ਪਿਆਰ ਕਰਦੇ। ਅੱਛਾ। ਹਾਂਜੀ, ਤੇ ਤੁਹਾਡਾ ਉੱਥੇ ਕੋਈ ਯਾਰ ਵੀ ਬਣੇ ਹੀ ਹੋਣਾ ਇੰਨੇ ਸਾਲਾਂ 'ਚ, ਮਾਈ ਦੇ ਉਸ ਘਰ ਦੇ ਵਿੱਚ? ਮਾਈ ਦੇ? ਹਾਂ, ਜਾਂ ਉਸ ਮਹੱਲੇ ਦੇ ਵਿੱਚ? मैं तुम्हें ਦੱਸਦਾ भी, एक मुसलमान था मुंडा, बलजार था ਉਹਦਾ नाम। अच्छा। वो मेरे ਨਾਲ बहुत प्यार करता था। अच्छा। ਉਹਦਾ गभरू था ना, वो भी बेचारा है, मेरे ਨਾਲ बड़ा अच्छा ਮੁਹੱਬਤ ਕਰਦਾ ਇਹ ਮੁੰਡਾ ਮੁਸਲਮਾਨਾਂ ਦਾ। ਉਹ ਵੀ ਉੱਥੇ ਰਹਿੰਦਾ ਸੀ? ਨਾ, ਉਹ ਰਹਿੰਦਾ ਤਾਂ ਹੋਰ ਪਾਸੇ था, ਪਰ ਮੈਨੂੰ ਮਿਲ ਮੁਲ ਜਾਂਦਾ था। ਅੱਛਾ। ਉਹ ਨਹੀਂ ਸੀ ਪਾਕਿਸਤਾਨ ਗਏ? ਉਹ ਪਾਕਿਸਤਾਨ ਨਹੀਂ ਗਿਆ। ਉਹ ਤਾਂ ਡਰਾਈਵਰ ਪਹਿਲਾਂ ਰਿਹਾ, ਕਹਿੰਦਾ ਮੈਂ ਬੰਬਈ, ਕਹਿੰਦਾ ਮੈਂ ਆ ਰਹੀ ਹੈ, ਮੈਨੂੰ ਕਹਿਣਗੇ ਬਾਈ ਚੱਲ ਲਤਾ ਮੰਗੇਸ਼ਕਰ ਦੇਖਣੀ ਹੈ। ਅੱਛਾ। ਰਫੀ ਤੇ ਲਤਾ, ਮੈਂ ਹਾਂ। ਤੁਹਾਨੂੰ ਕਹਿੰਦਾ? ਆਹੋ। ਅੱਛਾ। ਕਹਿੰਦਾ ਸਾਨੂੰ ਅੱਜ ਦਿਖਾ ਦਿੰਦੇ। ਮੈਂ ਤੂੰ ਕਿੱਥੇ ਦਿਖਾ? ਕਹਿੰਦਾ ਲੁਧਿਆਣੇ ਆ ਰਹੇ ਹੋ। ਅੱਛਾ। ਤੇ ਮੇਰੀ ਗੱਡੀ 'ਚ ਬੈਠਣਾ ਉਹਨਾਂ ਨੇ। ਮੈਂ ਕਿਹਾ ਅੱਛਾ, ਚੱਲ ਫਿਰ ਦੇਖ ਲੈ। ਵਾਕਈ ਬਈ ਸਾਰੀਆਂ ਗੱਡੀਆਂ ਛੱਡ ਕੇ ਇਸੀ ਗੱਡੀ 'ਚ ਬੈਠੇ ਹੋ। ਅੱਛਾ। ਮੈਂ ਕਿਹਾ ਵੀ ਵਾਕਈ ਉੱਥੇ ਮੈਂ ਲਤਾ ਦੇਖੀ ਹੈ, ਇਹ ਰਫੀ। ਉਦੋਂ ਤਾਂ ਜਵਾਨ ਹੋਣੇ ਨੇ ਉਹ? ਆਹੋ, ਜਵਾਨ ਤੇ। ਤੂੰ ਗੱਲ ਇਹ ਵੀ ਬੰਦੇ ਸਾਰੇ ਮੇਰੇ ਨਾਲ ਤਾਂ ਚੰਗੇ थे। ਮੈਂ ਤਾਂ ਉਹ ਜਿਹੜਾ ਆਪਣਾ ਚਮਾਰ ਹੈ ਨਾ, ਮੰਗੂ ਚਮਾਰ, ਉਹ ਵੀ ਬਹੁਤ ਮੇਰੇ ਨਾਲ ਪਿਆਰ ਕਰ, ਉਸਨੇ ਮੈਨੂੰ ਬਚਾਇਆ। ਇੱਕ ਪੂਰਨ ਨੇ, ਇੱਕ ਉਸ ਪੂਰਨ ਮਿਸਤਰੀ ਨੇ, ਇੱਕ ਉਹ ਮੰਗੂ ਚਮਾਰ ਨੇ। ਵਾਹ ਜੀ। ਉਹਨਾਂ ਨੂੰ ਸਿੱਖ ਨੂੰ ਪਿਆ, ਤੇਰੀ ਧੀ ਨੂੰ ਮਾਰਿਆ। ਹੋਰ ਕੌਣ ਤੁਹਾਡਾ ਪਿਆਰ ਕਰਦਾ ਸੀ? ਮੇਰਾ ਜੀ ਇਹ ਤੁਹਾਨੂੰ ਦੱਸਿਆ, ਪੁੰਡੀ ਵਾਲੇ ਸਰਦਾਰ ਜਿਹੜੇ ਨਾ, ਹਾਂਜੀ, ਜਸਵੰਤ ਸਿੰਘ ਤੇ ਪਿਰਤੀ ਸਿੰਘ, ਅਗਰ ਇਹਨਾਂ 'ਚ ਕੋਈ ਹੋਵੇ ਮੇਰਾ ਰਾਬਤਾ ਕਰ ਸਕਦਾ। ਮੇਰਾ ਜਿਹੜਾ ਇਹ ਗੁਰਸਰੀ ਵਾਲੇ ਸਰਦਾਰ ਦਾ ਮੁੰਡਾ, ਮਾਈ ਦਾ ਪੋਤਰਾ, ਇਹ ਮੰਗਿਆ ਹੋਇਆ ਤਾਂ ਪੁੱਲ ਹੈ। ਅੱਛਾ, ਪੁੱਲ ਹੈ। ਸਰਦਾਰ ਗੁਰਦਿਆਲ ਸਿੰਘ ਦੀ ਬੇਟੀ, ਹਾਲੇ ਤੇ ਕਿ 2 ਗੁਰਨਾਮ ਸਿੰਘ ਤੇ ਸ਼ਾਮ ਸਿੰਘ। ਅੱਛਾ। ਉੱਥੇ ਵੀ ਮੈਂ ਗਿਆ। ਅੱਛਾ, ਉੱਥੇ ਮੁੰਡਾ ਪੋਤਾ ਮੰਗਿਆ ਸੀ? ਮੰਗਿਆ, ਸ਼ਾਦੀ ਵਿੱਚ ਬਾਅਦ ਹੋਈ ਕਿ। ਅੱਛਾ।
उन्होंने जो कोई बंदा होगा उन्होंने का औलाद कोई माई का तो बेचारी का मैं आसान नहीं दे सकता, उसका पता नहीं है कि नहीं। ਉਹਦੀ ਤਸਵੀਰ ਵੇਖਣ ਨੂੰ ਦਿਲ ਕਰਦਾ ਅਗਰ ਉਹ ਭੇਜਾਂ। ਉਹਦੀ ਅਗਰ ਤਸਵੀਰ ਹੈ ਤੁਹਾਡੇ ਕੋਲ ਮੇਰੀ ਮਾਈ ਦੀ ਤਸਵੀਰ ਭੇਜ ਦਿਓ, ਹਾਂਜੀ ਨਾ ਹੋਵੇ ਤਾਂ ਤੁਸੀਂ ਕੋਈ ਰਾਬਤਾ ਕਰਕੇ ਮੈਨੂੰ ਦੱਸਿਓ, ਹਾਂਜੀ। ਪਿਰਥੀ ਸਿੰਘ ਹੋਵੇ, ਜਸਵੰਤ ਸਿੰਘ ਹੋਵੇ, ਹਰਿੰਦਰ ਸਿੰਘ ਦੇ ਕੋਈ ਔਲਾਦ ਬੇਟੇ ਬੇਟੀਆਂ। ਉਹ ਮਾਂ ਜੀ ਦਾ ਨਾਮ ਦੱਸ ਦਿਓ ਫਿਰ। ਮੇਰੀ ਮਾਈ ਦਾ ਨਾਮ ਤਾਂ ਗੋਬਿੰਦ ਕੌਰ। ਗੋਬਿੰਦ ਕੌਰ, ਹਾਂਜੀ। ਤੇ ਉਹਦੇ ਪੋਤੇ ਦਾ ਨਾਮ? ਪੋਤੇ ਦਾ ਨਾਮ ਹਰਿੰਦਰ ਸਿੰਘ ਤੇ ਜਤਿੰਦਰ ਸਿੰਘ, ਤੇ ਪੋਤੀ ਦਾ ਨਾਮ ਤਾਂ ਰਾਣਾ ਰਣਜੀਤ ਕੌਰ। ਤੇ ਕਿਹੜੇ ਬਰਾਦਰੀ ਸੀ ਇਹ ਧਾਰੀਵਾਲ ਸਿੱਖ। ਧਾਰੀਵਾਲ ਸਿੱਖ ਕਿਹੜੇ ਪਿੰਡ 'ਚ ਰਹਿੰਦੇ ਸੀ? ਇਹ ਗੁਰਥੜੀ। ਗੁਰਥੜੀ। ਤੇ ਅੰਬਾਲੇ ਦੇ ਵਿੱਚ ਵੀ ਹੈ ਸੀ ਇਹਨਾਂ ਦਾ ਜੀ? ਕੋਠੀ ਹੋਰ ਕਿਹੜੇ ਪਾਸੇ ਸੀ ਇਹਨਾਂ ਦੀ? ਇਹਨਾਂ ਦੀ ਲੁਧਿਆਣੇ। ਲੁਧਿਆਣੇ ਵੀ ਸੀ। ਵਾਹ ਜੀ ਵਾਹ। ਜ਼ਰੂਰ ਬਜ਼ੁਰਗੋ, ਕੋਈ ਨਾ ਕੋਈ ਇਹ ਤੁਹਾਡਾ ਇੰਟਰਵਿਊ ਸੁਣੇਗਾ ਉਹਨਾਂ ਦੀ ਫੈਮਿਲੀ ਦਾ ਬੰਦਾ, ਚਲੋ ਤੇ ਨਾ ਹੋਇਆ ਤੇ ਉਸ ਇਲਾਕੇ ਦੇ ਬੰਦੇ ਸੁਣਨਗੇ ਤੇ ਉਹਨਾਂ ਤੱਕ ਪਹੁੰਚਾਉਣਗੇ। ਠੀਕ ਹੈ, ਤੇ ਤੁਹਾਡਾ ਨਾਲ ਇਨਸ਼ਾਅੱਲਾ ਰਾਬਤਾ ਕਰਵਾਵਾਂਗੇ। ਅੱਛਾ, ਹੁਣ ਇਹ ਦੱਸੋ ਤੁਹਾਡੀ ਇੱਧਰ ਆਉਣ ਦੀ ਸਟੋਰੀ। ਹਾਂਜੀ, ਸੁਣਾਓ ਨਾ। ਦੇਖੋ, ਜਿਸ ਵਾਰ ਤੋਂ ਆਰਮੀ ਗਈ ਹੈ ਨਾ, ਆਰਮੀ ਤੇ ਤੁਹਾਡੇ ਭਾਈ ਨੂੰ ਲੈ ਕੇ ਆ ਗਈ? ਫੇਰ ਗਈ ਮੇਰੇ ਵਾਸਤੇ। ਅੱਛਾ, ਤੁਹਾਡੇ ਵਾਸਤੇ? ਮੇਰੇ ਵਾਸਤੇ ਗਈ ਨਾ। ਕਿਹਨੇ ਭੇਜੀ? ਮੇਰੇ ਬਾਪ ਨੇ। ਅੱਛਾ। ਉਹਨੇ ਕਿਹਾ ਵੀ ਮੇਰਾ ਬੇਟਾ ਉੱਥੇ, ਉਹ ਲਿਆ ਦੋ, ਨਹੀਂ ਮੈਂ ਆਪ ਬਾਰਡਰ ਕ੍ਰਾਸ ਕਰ ਦੂੰਗਾ। ਅੱਛਾ। ਫੇਰ ਆਰਮੀ ਗਈ ਹੈ, ਹਾਂਜੀ। ਜਦੋਂ ਤੁਹਾਡਾ ਭਰਾ ਇੱਧਰ ਆ ਗਿਆ, ਇੱਧਰ ਆ ਗਿਆ, ਆ ਕੇ ਦੱਸਿਆ ਇੰਨੇ ਸਾਲ ਉਹਨਾਂ ਨੂੰ ਮਿਹਨਤ ਕਰਦੇ ਆ ਲੱਗ ਗਈ ਕਿ ਵੀ ਮੇਰਾ ਪੁੱਤਰ ਉੱਧਰ ਹੈ। ਉੱਧਰ 6 ਸਾਲ। ਹਾਂਜੀ। ਫੇਰ ਉਹ ਮਿਲਟਰੀ ਗਈ, ਉਹਨੇ ਦੱਸਿਆ ਵੀ ਆਹ ਗੱਲ ਹੈ ਭਾਈ। ਤੁਸੀਂ ਕੀ? ਮੈਂ ਕਹਿੰਦੀ ਨਹੀਂ ਹੈ। ਤੁਸੀਂ ਕੀ ਕਰ ਰਹੇ ਸੀ ਉਸ ਵੇਲੇ ਜਦੋਂ ਮੈਂ ਬਾਹਰ ਗੱਡੀ ਕੱਢੀ ਸੀ? ਅੱਛਾ। ਮਾਈ ਮੈਂ ਜਾਣਾ ਤਾਂ ਸ਼ਹਿਰ ਬਾਜ਼ਾਰ ਲੁਧਿਆਣਾ। ਅੱਛਾ। ਅੱਛਾ, ਘੰਟਾ ਘਰ, ਚੌੜਾ ਬਾਜ਼ਾਰ, ਹਾਂਜੀ। ਮੈਂ ਹੀ ਜਾਂਦਾ ਤਾਂ ਨਾਲ। ਅੱਛਾ, ਤੁਸੀਂ ਗੱਡੀ ਕੱਢੀ? ਹਾਂ, ਇਹਨਾਂ ਨੂੰ ਆਰਮੀ ਦੀ। ਮੈਨੂੰ ਹੱਥ ਮਿਲਾਇਆ ਉਹਨਾਂ ਨੇ। ਉਹਨੇ ਕਿਹਾ ਜੀ ਤੁਹਾਡੇ ਕੋਲ ਇਹ ਨਾਂ ਦਾ ਇੱਕ ਲੜਕਾ ਹੈ। ਉਹਨਾਂ ਨੂੰ ਪਤਾ ਵੀ ਇਹੀ ਹੈ, ਹਾਂਜੀ। ਤੇ ਉਹਦਾ ਇੱਕ ਭਾਈ ਆ, ਆ ਬਾਪ ਹੈ ਉਹਦਾ। ਸਾਨੂੰ ਉਹਨਾਂ ਨੇ ਬਹੁਤ ਤੰਗ ਕਰਕੇ ਭੇਜਿਆ। ਅੱਛਾ। ਜੇ ਮਿਹਰਬਾਨੀ ਹੋਵੇ ਸਾਨੂੰ ਬੱਚਾ ਦੇ ਦਿਓ। ਮੈਂ ਕਿਹਾ ਤੁਸੀਂ ਖੜੋ, ਮੈਂ ਆਉਂਦਾ। ਮੈਂ ਆ ਕੇ ਫਿਰ ਮਾਈ ਨਾਲ ਗੱਲ ਕਰੀ। ਮਾਈ ਨੇ ਮੈਨੂੰ ਜੱਫੀ ਨਾਲ ਲੈ ਲਿਆ। ਉਹ ਤਾਂ ਕਹਿੰਦੀ ਜੇ ਤਾਂ ਤੂੰ ਜਾਣਾ ਚਾਹੇ ਤਾਂ ਜਾ ਸਕਦੀ, ਮੈਂ ਰੋਕਦੀ ਨਹੀਂ। ਜੇ ਨਹੀਂ ਜਾਣਾ ਚਾਹੁੰਦੀ, ਮਿਲਟਰੀ ਦਾ ਕਿਆ ਕੰਮ ਹੈ ਲੈ ਜਾਣੇ ਦਾ? ਅੱਛਾ। ਉਹ ਨਹੀਂ ਲਿਜਾ ਸਕਦੀ। ਮੈਂ ਕਿਹਾ ਨਹੀਂ ਜੀ, ਮੈਂ ਜਾਣਾ, ਮੇਰਾ ਬਾਪ ਵੀ ਹੈਗਾ, ਮੇਰਾ ਭਾਈ ਹੈ। ਅੱਛਾ, ਤੁਸੀਂ ਮਾਂ ਨੂੰ ਕਿਹਾ ਕਿ ਮੈਂ ਜਾਣਾ ਹੈ? ਹਾਂ। ਉਹਨੇ ਕਿਹਾ ਅੱਛਾ ਚੱਲ ਠੀਕ ਹੈ। ਫਿਰ ਉਹ ਬਾਹਰ ਆਪ ਆਈ। ਉਹਨੇ ਕਿਹਾ ਵੀ ਚੱਲ ਮੈਂ ਨਾਲ ਜਾਊਂਗੀ, ਮੈਂ ਬਾਰਡਰ ਤੱਕ। ਉਹਨਾਂ ਦੇ ਨਾਲ ਨਹੀਂ ਭੇਜੂਗੀ? ਨਾ, ਉਹ ਤੁਹਾਡੇ ਨਾਲ ਚੱਲੂਗੀ। ਅੱਛਾ। ਫਿਰ ਆ ਕੇ ਬਾਜ਼ਾਰ ਮੈਨੂੰ 4 ਸੂਟ ਲੈ ਕੇ ਦੇ, ਜੁੱਤੀ ਲੈ ਕੇ ਦੇ ਬਾਜ਼ਾਰ ਦੇ ਵਿੱਚ। ਫਿਰ ਮੈਨੂੰ 10,000 ਰੁਪਇਆ ਜੇਬ ਚ ਪਾਇਆ ਮੇਰੀ। 10,000 ਰੁਪਇਆ ਦਿੱਤਾ? ਉਸ ਵੇਲੇ 10,000 ਬੜੀ ਬਲਾ ਸੀ। ਤੇ ਉਹ ਫਿਰ ਨਾਲ ਆਈ ਜੀ। ਬਸ ਅਸੀਂ ਬਾਗੇ ਆਏ हैं। ਅੱਗੇ ਕਰਨਲ था, ਕਰਨਲ ਨੇ ਮਾਈ ਨੂੰ ਸਲਾਮ ਕਰਿਆ। ਅੱਛਾ। ਉਹਨੇ ਕਿਹਾ ਇੱਧਰ ਆਓ। कहने कि देख का वाल भाई आ गए सामने, पता कर फलाना फलाना। वो भी आए हुए थे। अच्छा। वो सामने जी भाई मैं क्या जी वो मेरा बाप है, वो मेरा भाई है। पहचान ले? हाँ। फिर रो पे, फिर जप्पी पा ली। कहने कि प्यार दिया। उन्हें ठीक है जा सकते। ਉਹ ਜਿਹੜਾ ਤੁਹਾਡਾ ਆਖਰੀ ਵਾਰੀ ਮਿਲਣਾ ਸੀ, ਉਹ ਯਾਦ ਆਉਂਦਾ? ਬਹੁਤ ਯਾਦ ਆਉਂਦਾ ਹੈ। ਤੁਸੀਂ ਵੀ ਰੋ ਪਏ ਸੀ? ਹੋਰ ਵੀ ਪਾਲਿਆ ਜੋ ਹੈ ਉਹਨੇ। ਓਏ ਹੋਏ ਹੋਏ। ਅੱਛਾ। फिर उसने देख लिया भी इन्ने एक मुसलमान बचाए बेचारी ने। अंदर गला खोल दिया उन्हें कि भी अपनी पकाओ खाओ, मेरे किले के अंदर कोई बंदा नहीं आ सकता सिख। फिर तेन मैंने मेरे याद है, मैंने कहने की पुत मेरे को सुनान थी, कहती मेरे पुत का एक दुश्मन था जट मुसलमान, वो ना देख मेरे याद नहीं। वो कहती आस तक के आ गया। मेरे पोते ने कहनी राइफल भर के चबारे चढ़े, गोली मार, कहनी मैं थप्पड़ मारे। क्या कहने लगी तेन नहीं पता इस बार से उन्होंने मारदा अज वो बख्त पे आया ना, पर मेरे आसरा लेकर आ रहा। दुश्मन सी? हाँ, मेरा आसरा लेकर आ रहा हो। कौन दो वो भी उन्हें रखा, नस्ली खानदानी औरत सी। वो कल ले भी पुत्रा। अच्छा, फिर तुसी वाघा बार्डर क्रॉस कर लिया? हाँ जी, आ गए। ते वालिद साहब दे नाल इधर आ गए? हाँ, इत्थे आ गए। इत्थे आके फिर इस जगह ते किदां इस पिंड आए? इत्थे पिंड इत्थे मेरे बाप ने तो होई, मेरे बाप नूं कर्नल ने कहा था लाहौर भी इत्थे जमीन कटाना तेनों मैं विच लाहौर दे कोठी जेड़ी उंगल रखा। उन्हें कहा मैं क्या करनी है, मेरे पास है कोई नहीं, था भी कोई नहीं।
तो मैं तो कोई पिंड का बंदा लभ जाए मैंने तो वही बड़ा। ਅੱਛਾ ਤੁਸੀਂ ਜਦੋਂ ਇੱਧਰ ਆ ਕੇ ਵਾਲਦ ਨੂੰ ਮਿਲੇ ਹੋ हाँ जी ਇੱਥੇ ਆ ਕੇ ਜੱਫੀਆਂ ਪਾ ਕੇ ਰੋਂਦੇ ਹੋਣੇ आहो तो वो तो फिर इत्थे आ गए ना, इत्थे पिंड के नाल आ गए दूए बंदे आ गए मेरा बाप भी मेरा केड़ा है चलो उत्थे चलदा जिसले नाल ही भाई। अच्छा ਅੱਛਾ ਨਹੀਂ ਮੈਨੂੰ ਆਪਣੀ ਤੇ ਵਾਲਦ ਦੀ ਜਦੋਂ ਤੁਹਾਡਾ ਪਹਿਲਾ ਮਿਲਾਪ ਹੋਇਆ ਉਹਦੇ ਬਾਰੇ ਦੱਸੋ ਉਹ ਕਿਦਾਂ ਦਾ ਸੀ? बाप जफ्फियां पा के रो पे। ਅੱਛਾ भाई भी मेरा रोया, मैं भी रोया, बाप भी रोया। ਅੱਛਾ ਤੁਹਾਡੇ ਵਾਲਦ ਸਾਹਿਬ ਨੇ ਆਪਣੀ ਸਟੋਰੀ ਦੱਸੀ ਕਿ ਉਹ ਕਿਦਾਂ ਬਚੇ? हाँ जी ਕੀ ਦੱਸਦੇ ਸੀ? उन्हें कहा भी मैं चलाना लग गया मैनू गर्दन पर आ पानी पहुंचता फिर निकल जाता था। अच्छा कहना मैं कमाल में लम्मा हो गया, चमड़ी भी मेरी उधड़ गई पानी में। अच्छा चमड़ी भी उधड़ गई? हाँ 2 रातां जो प्या रहा। कहना होश आया मैनू, लुधियाना मेरा देखा था, अगे लाहौर भी देखा था, भाई को आंदा रहंदा। कहना मैं रात में फिर उठ के हौली हौली तुर पिया, हौली हौली तुर पिया। कहना जिस वक्त मैं दिन चढ़िया लुधियाने पहुंच गया। अगे मैनू कहना साडे पिंड च ब्याह था खत्तरी, उन्हें मैनू देख लिया, मेरे राणा साहब ने देख लिया ਤੁਹਾਡੇ ਵਾਲਦ ਸਾਹਿਬ? हाँ ਉਹ ਨਾਲ ਲੈ ਗਿਆ? नाल ले गया। खासा कुछ हुंदा नहीं था उन्हें पाई। उन्हें कहा भाई गल ये है तू मैनू कैंप में छड़ दे। अच्छा साडा कैंप लग्या है उरे लुधियाना, कैंप में दाखिल कर। उन्हें कंबल दिया, फिर ਉਹਦਾ सारे कपड़े पाटे हुए, मीह बारिशां हो रही हैं, उन्हें फिर कंबल दिया नवा खतरी ने। उन्हें कहा ये बुक्कड़ मार लो। वो फिर लेके कैंप में चला गया। वो दूसरे दिन फिर लाहौर आ गया, मैं हस्पताल च दाखिल हो गई। उन्होंने कहा भी मार दो पर कहना इसका इलाज कर दो। इन्ने उन्हें जख्म सी? हाँ जी। वो फिर मेरे बाप ने सुन लिया, उन्हें कहा इन्हों क्या पता होना, वो अंग्रेजी बोल रहे थे। उन्होंने कहा भी इन्हों क्या पता बेचारे, लेकिन वाला साहब थोड़े पढ़े लिखे सी? वो पढ़े लिखे समझे। उन्हें कहा ठीक भाई जे मैं उत्थे बच के आ गया तू ही मार दो। कर्नल ने फोन कराया, कर्नल आया, उन्हें फिर लेके मैंने CMH दाखिल करके ला। खर्चा मैंने रोज 20 रुपये दिया करता था। अच्छा कर्नल जी। तो उन्हें कहा भी भाई गल ये है तू राणे मोहम्मद दी का भाई है, मेरा भी भाई है, बोल उंगली रख जमीन जिथे कटानी है। आ वार्डन दे विच दे रहा सारी जमीन, कोठी ले लै। कहना मैं मैनू नहीं चाहिए। देखो जी उदों लालच नहीं सी हुंदा। हाँ दादी है जी। वो गल है भी इत्थे हुण तुसीं देख ले, ये तो आप आबाद करिया असीं आके, इत्थे क्या तो कुछ भी नहीं, सब मकान असीं अपने बनाए। इत्थे तो सिख दा कोई मामला ही कोई नहीं था। हाँ इत्थे तो डेरा होना कोई छोटा मोटा। हाँ माड़ा जिहा ते लोकां ने तो कोठियां सांभियां होईयां। अच्छा बाबा जी ਇੰਨਾ ਕੁਝ ਤੁਸੀਂ ਆਪਣੇ ਪਿੰਡੇ ਉੱਤੇ ਹੰਡਾਇਆ, ਹਾਂਜੀ ਜ਼ਖਮ ਵੀ ਖਾਦੇ, ਵਾਲਦਾ ਨੂੰ, ਆਪਣੀ ਭੈਣ ਨੂੰ, 2 ਭਰਾਵਾਂ ਨੂੰ, ਚਾਚੇ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦਿਆਂ ਵੇਖਿਆ। ਹੁਣ ਕਦੀ ਸੁੱਤੇ ਪਿਆ ਉਹ ਵੇਲਾ ਯਾਦ ਆਉਂਦਾ? ਯਾਦ ਬੜਾ ਆਉਂਦਾ। ਮੈਂ ਰਾਤ ਨੂੰ ਸੋਚਦਾ ਹੀ ਰਹਿਣਾ। ਹਾਂਜੀ ਮੈਨੂੰ ਨੀਂਦ ਘੱਟ ਆਉਂਦੀ ਹੈ, ਬਸ ਉੱਥੇ ਖਿਆਲ ਚਲਾ ਜਾਂਦਾ। ਹਾਂਜੀ ਕਦੀ ਭਾਈ ਯਾਦ ਆਈ ਜਾਂਦਾ, ਕਦੀ ਚਾਚਾ ਯਾਦ ਆਈ ਜਾਂਦਾ, ਕਦੀ ਮਾਈ ਯਾਦ ਆਈ ਜਾਂਦੀ ਹੈ। ਹਾਂਜੀ अरे याद आई जाते क्या बनता, क्या बन सकता सी, उधर चले जाना। हाँ जी कभी सोचा भी नहीं होना कि कुछ हो जाएगा? ना जी कभी नहीं सोचा। अजकल के जो नौजवान उन्होंने वास्ते कोई सलाह दवो ਜਿਹੜੇ ਪਾਕਿਸਤਾਨ ਦੀ ਕਦਰ ਨਹੀਂ ਕਰਦੇ? ਦੇਖੋ ਭਾਈ ਮੇਰਾ ਭਾਈ, ਜੇ ਤੁਸੀਂ 47 ਨੂੰ ਦੇਖ ਲੈਂਦੇ ਨਾ, ਤੁਸੀਂ ਅੱਜ ਕਿਸੇ ਨਾਲ ਨਾ ਲੜਦੇ, ਨਾ ਕੇਸ ਕਰਦੇ, ਨਾ ਝਗੜਦੇ। ਉਹ ਵਕਤ ਤੁਹਾਨੂੰ ਯਾਦ ਹੁੰਦਾ, ਉਦੋਂ ਮਾਂ ਪੁੱਤਰ ਨੂੰ ਨਹੀਂ ਸੰਭਾਲਦੀ। ਉਸ ਵਕਤ ਉਹ ਵੀ ਐ ਛੱਡ ਕੇ ਪੁੱਤ ਨੂੰ ਨੱਠ ਜਾਂਦੀ ਸੀ। ਬੜੇ ਮੁਸ਼ਕਲਾਂ ਨਾਲ ਪਾਕਿਸਤਾਨ ਬਣਿਆ। ਹਾਂਜੀ ਬੜੇ ਕੁਰਬਾਨੀਆਂ ਦਿੱਤੀਆਂ। ਤੁਸੀਂ ਵੇਖੋ ਸਾਹਮਣੇ ਸਾਡੇ ਸਾਹਮਣੇ ਬਜ਼ੁਰਗ ਜਿਹੜੇ ਬੈਠੇ ਨੇ, ਇਹਨਾਂ ਨੇ ਆਪਣਾ ਪੂਰਾ ਖਾਨਦਾਨ, ਆਪਣਾ ਪੂਰਾ ਪਿੰਡ ਇੱਕ ਹਿਸਾਬ ਦਾ ਸ਼ਹੀਦ ਕਰਵਾਇਆ ਤੇ ਇੱਧਰ ਪਹੁੰਚੇ ਨੇ। ਜਦੋਂ ਵੋਟਾਂ ਪਈਆਂ ਨਾ ਇਹ ਮੁਸਲਿਮ ਲੀਗ ਦੀਆਂ, ਮੈਂ ਗੱਡੀਆਂ ਆਇਆ ਕਰਨੇ ਸਾਡੇ ਪਿੰਡ ਸੈਸਪੁਰ। ਹਾਂਜੀ ਉੱਪਰ ਝੰਡਾ ਲੱਗਿਆ ਹੋਣਾ ਮੁਸਲਿਮ, ਫਿਰ ਆ ਜਾਣੀ ਕਾਂਗਰਸ ਦੀ, ਫਿਰ ਆ ਜਾਣੀ ਯੂਨਸ ਪਾਰਟੀ ਦੀ, ਅੰਗਰੇਜ਼ਾਂ ਦੀ, ਕਾਂਗਰਸ ਦੀ ਹਿੰਦੂਆਂ ਦੀ, ਸਾਡੀ ਦੀ ਮੁਸਲਿਮ ਲੀਗ। ਅਸੀਂ ਮੁਸਲਿਮ ਲੀਗ ਨੂੰ ਵੋਟਾਂ ਪਾਈਆਂ। ਵਾਹ ਜੀ ਵਾਹ। ਜਿਨ੍ਹਾਂ ਨੇ ਮੁਸਲਿਮ ਲੀਗ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਉਹਨਾਂ ਵੱਢਿਆ ਟੁੱਕਿਆ, ਇੱਧਰ ਭੇਜ ਦੇ। ਹਾਂਜੀ ਜਿਹੜੇ ਨਹੀਂ ਪਾਇਆ ਤਾਂ ਉਹਨਾਂ ਕੋਲ ਸਾਰੀਆਂ ਲਿਸਟਾਂ ਸਨ ਨਾ, ਕਿਹੜੇ ਕਿਹੜੇ ਪਿੰਡ ਨੇ ਮੁਸਲਿਮ ਲੀਗ ਦੇ, ਕਿਹੜੇ ਦੂਸਰੇ ਨੇ, ਉਹ ਸਾਰੇ ਉਹਨਾਂ ਨੇ ਖਤਮ ਕਰੇ।
ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੀ ਇਹ ਕਹਾਣੀ ਸੁਣ ਕੇ। ਦੇਖੋ ਬੇਟਾ, ਤੁਸੀਂ ਇਹ ਦੇਖੋ ਕਿ ਕੁਆਰੀਆਂ ਲੜਕੀਆਂ ਅੱਜ ਤੱਕ ਪਤਾ ਨਹੀਂ ਵੀ ਕੌਣ ਲੈ ਗਿਆ ਕੌਣ ਨਹੀਂ। ਇਸ ਤਰ੍ਹਾਂ ਹੀ ਹੈ ਜੀ, ਹਲੇ ਤੱਕ ਮਾਈਆਂ ਬਣ ਗਈਆਂ, ਮਾਈਆਂ ਬਣੀਆਂ ਹੋਣੀਆਂ, ਖਬਰਾਂ ਮਰੇ ਗਈਆਂ ਹੋਣੀਆਂ, ਹਾਂਜੀ। ਕਈ ਹਲੇ ਤੱਕ ਜ਼ਿੰਦਾ ਨੇ, ਕਈ ਹਲੇ ਤੱਕ ਜਿੰਦਾ, ਉਹ ਕੀ ਕਰ ਸਕਦੀਆਂ ਵਿਚਾਰੀ, ਕੁਛ ਨਹੀਂ ਕਰ ਸਕਦੀਆਂ। ਓਹੋ, ਕਿਤਨਾ ਵਕਤ ਭੈੜਾ ਇੱਕ ਵਾਰੀ ਫੇਰ ਦੱਸ ਦਿਓ ਉਸ ਪਰਿਵਾਰ ਨਾਲ ਜਿਨ੍ਹਾਂ ਨੇ ਤੁਹਾਨੂੰ ਬਚਾਇਆ। ਹਾਂਜੀ, ਤੁਹਾਡਾ ਮਿਲਣ ਨੂੰ ਦਿਲ ਕਰਦਾ? ਮੇਰਾ ਬੜਾ ਦਿਲ ਕਰਦਾ, ਕੋਈ ਉਹਨਾਂ ਚੋਂ ਕੋਈ ਰਾਬਤਾ ਕਰੇ ਮੇਰੇ ਨਾਲ। ਮੇਰੇ ਜਿਹੜੀ ਭੈਣ ਸੀ ਰਾਣਾ ਰਣਜੀਤ ਕੌਰ, ਅਗਰ ਉਹ ਜਿਉਂਦੀ ਹੈ, ਉਹਦੇ ਬੱਚੇ ਹੈ, ਕੋਈ ਮੇਰੇ ਨਾਲ ਰਾਬਤਾ ਕਰ ਸਕਦਾ। ਤੇ ਜਿਹੜੇ ਉਹਦੇ ਪੋਤੇ ਸਨ ਮਾਈ ਦੇ ਪੋਤੇ, ਉਹ ਜੇ ਜਿਉਂਦੇ ਆ ਤਾਂ ਠੀਕ ਹੈ, ਜੇ ਉਹਨਾਂ ਦੀ ਔਲਾਦ ਹੈ ਉਹ ਰਾਬਤਾ ਕਰਨ। ਉਹਨਾਂ ਦੇ ਕੀ ਨਾਂ ਸਨ? ਉਹਨਾਂ ਦੇ ਇੱਕ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ। ਤੇ ਮਾਈ ਦਾ ਕੀ ਨਾਂ ਸੀ? ਮਾਈ ਦਾ ਗੋਬਿੰਦ ਕੌਰ। ਗੋਬਿੰਦ ਕੌਰ। ਹਾਂ, ਪਿਰਤੀ ਸਿੰਘ ਹੋਵੇ, ਜਸਵੰਤ ਸਿੰਘ ਹੋਵੇ, ਪੁੰਡੀ ਵਾਲੇ, ਹਾਂਜੀ, ਇਹ ਕੋਈ ਹੋਵੇ ਮੇਰੇ ਨਾਲ, ਉਹਨਾਂ ਦੀ ਔਲਾਦ ਹੋਵੇ, ਉਹ ਮੇਰੇ ਨਾਲ ਰਾਬਤਾ ਕਰ ਸਕਦੇ ਨੇ। ਮੈਨੂੰ ਬੜੇ ਯਾਦ ਆਉਂਦੇ। ਚਲੋ ਜੀ ਬਜ਼ੁਰਗੋ, ਇਨਸ਼ਾਅੱਲਾ ਇੰਟਰਵਿਊ ਤੁਹਾਡਾ ਔਨ 에ਅਰ ਹੋਏਗਾ ਤੇ ਜ਼ਰੂਰ ਕੋਈ ਨਾ ਕੋਈ ਰਾਬਤਾ ਕਰੇਗਾ। ਅਸੀਂ ਦੁਬਾਰਾ ਤੁਹਾਡੇ ਕੋਲ ਆਵਾਂਗੇ, ਇਨਸ਼ਾਅੱਲਾ ਗੱਲ ਕਰਵਾਵਾਂਗੇ। ਚਲੋ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।